ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ ਉਹਨਾਂ ਨੂੰ ਕੋਵਿਡ ਦੇ ਨਾਲ ਪੋਜ਼ਿਟਿਵ ਪਾਇਆ ਗਿਆ ਹੈ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਵੀ ਇਸ ਕਰਕੇ ਫਿਰ ਦੁਬਾਰਾ ਉਹਨਾਂ ਦਾ ਜਿਹੜਾ ਟੈਸਟ ਆ ਕੋਵਿਡ ਦਾ ਲਿਆ ਗਿਆ ਤੇ ਉਹਦੇ ਵਿੱਚ ਨੈਗੇਟਿਵ ਆਏ ਹੈਗੇ। ਸਰੋਤਿਆਂ ਨੂੰ ਦੱਸਦੇ ਜਾਈਏ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਉਮਰ 80 ਸਾਲ ਹੋ ਚੁੱਕੀ ਆ। ਜੁਲਾਈ 2022 ਦੇ ਵਿੱਚ ਉਹ ਪੋਜ਼ਿਟਿਵ ਕੋਵਿਡ ਦੇ ਨਾਲ ਇੱਕ ਵਾਰੀ ਪਾਏ ਗਏ ਸੀ। ਪਿਛਲੇ ਹਫਤੇ ਤੋਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ USA ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ 'ਚ ਬਹੁਤ ਜ਼ਿਆਦਾ ਵਾਧਾ ਹੋਇਆ। ਈਵਨ ਦੋ ਇਹ ਜਿਹੜਾ ਆ ਉਹਦਾ ਅਸਰ ਕਾਫੀ ਘੱਟ ਆ, ਮਾਈਲਡ ਹੈਗਾ, ਪਰ ਬਹੁਤ ਤੇਜ਼ੀ ਦੇ ਨਾਲ ਕੋਵਿਡ ਜਿਹੜਾ ਫੈਲਿਆ ਹੈਗਾ। ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ 72 ਸਾਲਾਂ ਦੀ ਆ, ਜਿਨ੍ਹਾਂ ਨੂੰ ਪੋਜ਼ਿਟਿਵ ਕੋਵਿਡ ਹੋਇਆ ਤੇ G20 ਮੀਟਿੰਗ 'ਚ ਇਹਨਾਂ ਨੇ ਜਾਣਾ ਸੀ ਇੰਡੀਆ। ਤੇ ਹੁਣ ਦੇਖਦੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਂਦੇ ਆ ਜਾਂ ਨਹੀਂ। ਬਾਈਡਨ ਹੋਣਾ ਨੇ ਉਹਨਾਂ ਦੀ ਜਿਹੜੀ ਫਲਾਈਟ ਆ ਹਨੋਈ ਨੂੰ ਜਾਣੀ ਆ ਇਸ ਐਤਵਾਰ ਨੂੰ। ਪਹਿਲਾਂ ਵੀਅਤਨਾਮ ਦੇ ਵਿੱਚ 2024 ਦੀ ਇਲੈਕਸ਼ਨ ਵੀ ਸਿਰ ਦੇ ਉੱਤੇ ਹੈਗੀ ਆ ਤੇ ਜਿਹੜੀ ਉਮਰ ਆ ਉਹਨਾਂ ਦੀ, ਇਹ ਇੱਕ ਬਹੁਤ ਵੱਡਾ ਇਸ਼ੂ ਵੋਟਰਸ ਦੇ ਲਈ ਬਣਿਆ ਹੋਇਆ ਆ, ਪਾਰਟੀ ਲਈ ਵੀ ਤੇ ਵੋਟਰਸ ਦੇ ਲਈ ਵੀ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸੈਕੰਡ ਸਭ ਤੋਂ ਓਲਡੈਸਟ ਪ੍ਰੈਜ਼ੀਡੈਂਟ ਹੋਣਗੇ ਸੈਕੰਡ ਟਰਮ ਦੇ ਵਿੱਚ, ਜੇ ਉਹ ਵਿਨ ਕਰਦੇ ਹੈਗੇ ਆ। ਤੇ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ, ਅਲਾਈਜ਼ ਹੈਗੇ ਆ, ਉਹ ਸਾਰੇ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬੜੇ ਫਿੱਟ ਹੈਗੇ ਆ ਐਜ਼ ਏ ਪ੍ਰੈਜ਼ੀਡੈਂਟ, ਉਹ ਜੋ ਸਰਵ ਕਰ ਸਕਦੇ ਹੈਗੇ ਆ ਸੈਕੰਡ ਟਰਮ ਦੇ ਵਿੱਚ ਵੀ। ਜੀ, ਡੈਮੋਕ੍ਰੇਟਾਂ ਨੇ ਆਪਣੀ ਹੀ ਗਲੇ ਦੀ ਹੱਡੀ ਪੈਰ ਤੇ ਮਾਰਿਆ ਹੋਇਆ ਕੁਹਾੜਾ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਆ। ਬਜ਼ੁਰਗਾਂ ਦੀ ਦੌੜ ਦੇ ਵਿੱਚ ਅੱਗੇ ਦੇਖੋ ਕੀ ਹੁੰਦਾ। ਬੜੀ ਕਮਾਲ ਦੀ ਗੱਲ ਹੁੰਦੀ ਹੈ ਹਰਜੋਤ ਸਿੰਘ ਜੀ, ਵੀ ਐਡੀਆਂ ਪਾਰਟੀਆਂ ਮੱਝੀਆਂ ਹੋਈਆਂ ਤੇ ਬਜ਼ੁਰਗ ਜਿਹੜੇ ਉਹਦੇ ਵਿੱਚ ਇੰਨੀ ਜ਼ਿਆਦਾ ਅੱਗੇ ਜਿਹੜੇ ਉਹ ਤੁਰੇ ਜਾਣ, ਜਦ ਕਿ ਆਵਾਜ਼ ਇਹ ਚੱਲਦੀ ਰਹਿੰਦੀ ਆ ਵੀ ਯੂਥ ਨੂੰ ਇਸ ਦੇ ਵਿੱਚ ਅੱਗੇ ਲੈ ਕੇ ਆਉਣਾ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ ਉਹਨਾਂ ਨੂੰ ਕੋਵਿਡ ਦੇ ਨਾਲ ਪੋਜ਼ਿਟਿਵ ਪਾਇਆ ਗਿਆ ਹੈ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਵੀ ਇਸ ਕਰਕੇ ਫਿਰ ਦੁਬਾਰਾ ਉਹਨਾਂ ਦਾ ਜਿਹੜਾ ਟੈਸਟ ਆ ਕੋਵਿਡ ਦਾ ਲਿਆ ਗਿਆ ਤੇ ਉਹਦੇ ਵਿੱਚ ਨੈਗੇਟਿਵ ਆਏ ਹੈਗੇ। ਸਰੋਤਿਆਂ ਨੂੰ ਦੱਸਦੇ ਜਾਈਏ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਉਮਰ 80 ਸਾਲ ਹੋ ਚੁੱਕੀ ਆ। ਜੁਲਾਈ 2022 ਦੇ ਵਿੱਚ ਉਹ ਪੋਜ਼ਿਟਿਵ ਕੋਵਿਡ ਦੇ ਨਾਲ ਇੱਕ ਵਾਰੀ ਪਾਏ ਗਏ ਸੀ। ਪਿਛਲੇ ਹਫਤੇ ਤੋਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ USA ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ 'ਚ ਬਹੁਤ ਜ਼ਿਆਦਾ ਵਾਧਾ ਹੋਇਆ। ਈਵਨ ਦੋ ਇਹ ਜਿਹੜਾ ਆ ਉਹਦਾ ਅਸਰ ਕਾਫੀ ਘੱਟ ਆ, ਮਾਈਲਡ ਹੈਗਾ, ਪਰ ਬਹੁਤ ਤੇਜ਼ੀ ਦੇ ਨਾਲ ਕੋਵਿਡ ਜਿਹੜਾ ਫੈਲਿਆ ਹੈਗਾ। ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ 72 ਸਾਲਾਂ ਦੀ ਆ, ਜਿਨ੍ਹਾਂ ਨੂੰ ਪੋਜ਼ਿਟਿਵ ਕੋਵਿਡ ਹੋਇਆ ਤੇ G20 ਮੀਟਿੰਗ 'ਚ ਇਹਨਾਂ ਨੇ ਜਾਣਾ ਸੀ ਇੰਡੀਆ। ਤੇ ਹੁਣ ਦੇਖਦੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਂਦੇ ਆ ਜਾਂ ਨਹੀਂ। ਬਾਈਡਨ ਹੋਣਾ ਨੇ ਉਹਨਾਂ ਦੀ ਜਿਹੜੀ ਫਲਾਈਟ ਆ ਹਨੋਈ ਨੂੰ ਜਾਣੀ ਆ ਇਸ ਐਤਵਾਰ ਨੂੰ। ਪਹਿਲਾਂ ਵੀਅਤਨਾਮ ਦੇ ਵਿੱਚ 2024 ਦੀ ਇਲੈਕਸ਼ਨ ਵੀ ਸਿਰ ਦੇ ਉੱਤੇ ਹੈਗੀ ਆ ਤੇ ਜਿਹੜੀ ਉਮਰ ਆ ਉਹਨਾਂ ਦੀ, ਇਹ ਇੱਕ ਬਹੁਤ ਵੱਡਾ ਇਸ਼ੂ ਵੋਟਰਸ ਦੇ ਲਈ ਬਣਿਆ ਹੋਇਆ ਆ, ਪਾਰਟੀ ਲਈ ਵੀ ਤੇ ਵੋਟਰਸ ਦੇ ਲਈ ਵੀ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸੈਕੰਡ ਸਭ ਤੋਂ ਓਲਡੈਸਟ ਪ੍ਰੈਜ਼ੀਡੈਂਟ ਹੋਣਗੇ ਸੈਕੰਡ ਟਰਮ ਦੇ ਵਿੱਚ, ਜੇ ਉਹ ਵਿਨ ਕਰਦੇ ਹੈਗੇ ਆ। ਤੇ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ, ਅਲਾਈਜ਼ ਹੈਗੇ ਆ, ਉਹ ਸਾਰੇ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬੜੇ ਫਿੱਟ ਹੈਗੇ ਆ ਐਜ਼ ਏ ਪ੍ਰੈਜ਼ੀਡੈਂਟ, ਉਹ ਜੋ ਸਰਵ ਕਰ ਸਕਦੇ ਹੈਗੇ ਆ ਸੈਕੰਡ ਟਰਮ ਦੇ ਵਿੱਚ ਵੀ। ਜੀ, ਡੈਮੋਕ੍ਰੇਟਾਂ ਨੇ ਆਪਣੀ ਹੀ ਗਲੇ ਦੀ ਹੱਡੀ ਪੈਰ ਤੇ ਮਾਰਿਆ ਹੋਇਆ ਕੁਹਾੜਾ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਆ। ਬਜ਼ੁਰਗਾਂ ਦੀ ਦੌੜ ਦੇ ਵਿੱਚ ਅੱਗੇ ਦੇਖੋ ਕੀ ਹੁੰਦਾ। ਬੜੀ ਕਮਾਲ ਦੀ ਗੱਲ ਹੁੰਦੀ ਹੈ ਹਰਜੋਤ ਸਿੰਘ ਜੀ, ਵੀ ਐਡੀਆਂ ਪਾਰਟੀਆਂ ਮੱਝੀਆਂ ਹੋਈਆਂ ਤੇ ਬਜ਼ੁਰਗ ਜਿਹੜੇ ਉਹਦੇ ਵਿੱਚ ਇੰਨੀ ਜ਼ਿਆਦਾ ਅੱਗੇ ਜਿਹੜੇ ਉਹ ਤੁਰੇ ਜਾਣ, ਜਦ ਕਿ ਆਵਾਜ਼ ਇਹ ਚੱਲਦੀ ਰਹਿੰਦੀ ਆ ਵੀ ਯੂਥ ਨੂੰ ਇਸ ਦੇ ਵਿੱਚ ਅੱਗੇ ਲੈ ਕੇ ਆਉਣਾ।